ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਡੇ ਨਾਲ ਬਣੇ ਹੋਏ ਆ। ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਜਦੋਂ ਦੇਖ ਰਹੇ ਹਾਂ ਕਸ਼ਮੀਰ ਦੇ ਵੱਲ ਤਾਂ ਕਸ਼ਮੀਰ ਦੇ ਵਿੱਚ ਜਦੋਂ ਤੋਂ ਧਾਰਾ 370 ਤੇ 35A ਹਟਾਈ ਗਈ ਹੈ, ਭਾਰਤ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤਾਂ ਇਸ ਦਿਨ ਨੂੰ 5 ਅਗਸਤ ਤੋਂ ਲੈ ਕੇ ਅੱਜ ਤੱਕ 122 ਦਿਨ ਜਿਹੜੇ ਆ ਉਹ ਹੋ ਚੁੱਕੇ ਆ ਤੇ ਇਸ ਮੁਕਾਮ ਦੇ ਉੱਤੇ ਜਿਹੜਾ ਕਸ਼ਮੀਰ ਹੈ ਉਹ ਖੁੱਲੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਹੋਇਆ ਇਸ ਵਕਤ। ਤੇ ਅਸੀਂ ਪਿਛਲੇ ਇਸ ਸਾਰੇ ਟਾਈਮ ਪੀਰੀਅਡ ਦੇ ਵਿੱਚ 5 ਅਗਸਤ ਤੋਂ ਲੈ ਕੇ ਹੁਣ ਤੱਕ ਦੇਖਿਆ ਕਿ ਪੰਜਾਬ ਦਾ ਜਿਹੜਾ ਕਿਸਾਨ ਹੋਵੇ, ਜਥੇਬੰਦੀਆਂ ਹੋਣ, ਪੋਲੀਟੀਕਲ ਜਿਹੜੀਆਂ ਸਿਆਸੀ ਜਥੇਬੰਦੀਆਂ ਹੋਣ, ਉਹਨਾਂ ਨੇ ਕਸ਼ਮੀਰ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ। ਜਦੋਂ ਅਸੀਂ ਅੱਜ ਇਸ ਮੁਕਾਮ ਤੇ ਗੱਲ ਕਰ ਰਹੇ ਹਾਂ ਤਾਂ ਜਿਹੜਾ 10 ਦਸੰਬਰ ਦਾ ਦਿਨ ਹੈ, ਆਉਣ ਵਾਲਾ 10 ਦਸੰਬਰ ਦਾ ਦਿਨ, ਤਾਂ ਇਹ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ ਤੇ ਇਸ ਮੁਕਾਮ ਦੇ ਉੱਤੇ ਇਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਇੱਕ ਐਲਾਨ ਕੀਤਾ, ਵੱਡਾ ਐਲਾਨ ਕੀਤਾ ਕਿ 10 ਦਸੰਬਰ ਨੂੰ ਉਹ ਕਸ਼ਮੀਰ ਦੇ ਵਿੱਚ ਜਾ ਕੇ ਸ੍ਰੀਨਗਰ ਦੇ ਵਿੱਚ ਲਾਲ ਚੌਕ ਦੇ ਮੁਕਾਮ ਦੇ ਉੱਤੇ ਜਿਹੜਾ ਹੈ ਉਹ ਕਸ਼ਮੀਰੀਆਂ ਦੇ ਨਾਲ ਸੋਲੀਡੈਰਿਟੀ ਦਾ, ਇਕਮੁੱਠਤਾ ਦਾ ਇਜ਼ਹਾਰ ਕਰਨਗੇ ਤੇ ਕਸ਼ਮੀਰ ਦੇ ਵਿੱਚ ਜਿਹੜਾ ਸਰਕਾਰੀ ਤਸ਼ੱਦਦ ਢਾਹਿਆ ਜਾ ਰਿਹਾ ਹੈ ਉਸ ਦੇ ਖਿਲਾਫ ਜਿਹੜਾ ਇੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਐਲਾਨ ਪੰਜਾਬ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਕੀਤਾ ਗਿਆ। ਇਹਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਯੂਨਾਈਟਿਡ ਅਕਾਲੀ ਦਲ, ਅਕਾਲ ਫੈਡਰੇਸ਼ਨ ਸਮੇਤ ਹੋਰ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਨਾਂ ਸ਼ਾਮਲ ਨੇ। ਸੋ ਜਿੱਥੇ ਇਹ ਇੱਕ ਪੋਜ਼ਿਟਿਵ ਸਟੈਪ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਇਸ ਇਸ਼ੂ ਨੂੰ ਹਾਈਲਾਈਟ ਕਰਨ ਦੇ ਲਈ ਲਿਆ ਜਾ ਰਿਹਾ ਹੈ, ਉੱਥੇ ਹੀ ਅਸੀਂ ਇਹ ਅੱਜ ਜਾਣਨ ਦੀ ਇਸ ਇਸ਼ੂ ਦੇ ਉੱਤੇ ਹੀ ਵਿਚਾਰ ਚਰਚਾ ਕਰਾਂਗੇ ਕਿ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਇਸ ਬਾਬਤ ਕੀ ਸੋਚਦੀਆਂ ਨੇ ਤੇ ਕੀ ਮਕਸਦ, ਕੀ ਮੈਸੇਜ ਇਸ ਮੌਕੇ ਦੇ ਉੱਤੇ ਉਹ ਦੇਣ ਜਾ ਰਹੀਆਂ ਨੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਦਲ ਖਾਲਸਾ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਹਰਪਾਲ ਸਿੰਘ ਚੀਮਾ, ਉਹ ਇਸ ਵਕਤ ਸਾਡੇ ਨਾਲ ਪੰਜਾਬ ਦੇ ਵਿੱਚੋਂ ਫੋਨ ਲਾਈਨ ਤੇ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰੀਏ। ਚੀਮਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਚੀਮਾ ਸਾਹਿਬ, ਸ਼ੁਰੂਆਤ ਕਰਨਾ ਚਾਹੂੰਗਾ, ਤੁਹਾਡੇ ਵਿਚਾਰ ਹੀ ਜਾਣਨਾ ਚਾਹੂੰਗਾ ਇਸ ਮਨੁੱਖੀ ਅਧਿਕਾਰ ਦਿਵਸ ਦੇ ਦਿਹਾੜੇ ਦੇ ਉੱਤੇ ਜਿਹੜਾ ਇਹ ਫੈਸਲਾ ਲਿਆ ਗਿਆ, ਇਹ ਜਾਣਨ ਦੇ ਬਾਵਜੂਦ ਕਿ ਕਸ਼ਮੀਰ ਦੇ ਵਿੱਚ ਜਿਹੜੀਆਂ ਪਾਬੰਦੀਆਂ ਨੇ ਉਹ ਕਿਸ ਲੈਵਲ ਦੀਆਂ ਨੇ ਤੇ ਜ਼ਿਆਦਾ ਚਾਂਸਸ ਨੇ ਕਿ ਤੁਹਾਨੂੰ ਉੱਥੇ ਤੱਕ ਜਦੋਂ ਤੁਸੀਂ ਮਾਰਚ ਲੈ ਕੇ ਜਾਣਾ ਪੰਜਾਬ ਦੇ ਵਿੱਚੋਂ, ਉੱਥੇ ਹੋ ਸਕਦਾ ਵਧੇਰੇ ਚਾਂਸਸ ਨੇ ਕਿ ਉੱਥੇ ਜਾਣ ਵੀ ਨਾ ਦਿੱਤਾ ਜਾਵੇ, ਪਹਿਲਾਂ ਹੀ ਤੁਹਾਨੂੰ ਗ੍ਰਿਫਤਾਰ ਕਰ ਲਿਆ ਜਾਵੇ। ਤੁਸੀਂ ਇਹ ਫੈਸਲਾ ਲਿਆ, ਮੈਂ ਜਾਣਨਾ ਚਾਹੂੰਗਾ ਕਿ ਕਿਸ ਮੈਸੇਜ ਦੇ ਨਾਲ ਤੁਸੀਂ ਕੀ ਸੋਚ ਕੇ ਇਸ ਮੁਕਾਮ ਦੇ ਉੱਤੇ ਜਿਹੜਾ ਇਹ ਕਦਮ ਚੁੱਕਿਆ। ਦੇਖੋ, 10 ਦਸੰਬਰ ਬਾਰੇ ਤੁਸੀਂ ਕਾਫੀ ਦਿੱਤਾ ਕਿ 10 ਦਸੰਬਰ ਦਿਨ ਜਿਹੜਾ ਉਹ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਮਨਾਇਆ ਜਾਂਦਾ ਸਾਰੀ ਦੁਨੀਆ ਦੇ ਵਿੱਚ। ਇਸ ਦਿਨ ਦੇ ਉੱਤੇ 10 ਦਸੰਬਰ 1947 ਨੂੰ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਹੈ ਜਿਹੜਾ ਉਹ ਪੈਰਿਸ ਦੇ ਵਿੱਚ, ਫਰਾਂਸ ਦੇ ਵਿੱਚ 58 ਦੇਸ਼ਾਂ ਨੇ ਪਾਸ ਕੀਤਾ ਸੀਗਾ ਕਿ ਜਿਹੜੇ ਮਨੁੱਖਾਂ ਦੇ ਮੌਲਿਕ ਅਧਿਕਾਰ ਨੇ, ਫੰਡਾਮੈਂਟਲ ਰਾਈਟਸ ਨੇ, ਉਹ ਸਦਾ ਬਹਾਲ ਰਹਿਣੇ ਚਾਹੀਦੇ ਆ, ਉਹ ਨਾ ਖੋਹਣਯੋਗ ਹੈ। ਔਰ ਇਸ ਗੱਲ ਦਾ ਪ੍ਰਚਾਰ ਹੈ ਜਿਹੜਾ ਉਹ ਸਕੂਲਾਂ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਔਰ ਥਾਂ ਥਾਂ ਦੇ ਉੱਤੇ ਮਨੁੱਖਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਮਤਲਬ ਇਸ ਗੱਲ ਦਾ ਪ੍ਰਚਾਰ ਜੋ ਕਿ ਮਨੁੱਖ ਦੇ ਜਿਹੜੇ ਅਧਿਕਾਰ ਨੇ, ਮੌਲਿਕ ਫੰਡਾਮੈਂਟਲ ਰਾਈਟਸ ਨੇ, ਉਹ ਬਹਾਲ ਹੋਣੀ ਚਾਹੀਦੀ ਆ। ਸੋ ਅਸੀਂ ਹਰ ਸਾਲ ਇਸ ਦਿਨ ਨੂੰ ਮਨਾਉਂਦੇ ਆ ਰਹੇ ਹਾਂ, ਮਨਾਈਦਾ ਇਸ ਵਾਰ ਅਸੀਂ ਫੈਸਲਾ ਕੀਤਾ ਕਿ ਇਸ ਨੂੰ ਸ਼੍ਰੀਨਗਰ ਦੇ ਵਿੱਚ ਮਨਾਇਆ ਜਾਵੇ ਕਿਉਂਕਿ ਤੁਸੀਂ ਆਪ ਹੀ ਦੱਸਿਆ ਕਿ 122 ਦਿਨਾਂ ਤੋਂ ਜਿਹੜੀ ਜੰਮੂ ਕਸ਼ਮੀਰ ਹੈ, ਕਸ਼ਮੀਰ ਘਾਟੀ ਹੈ, ਇਹ ਇੱਕ ਖੁੱਲੀ ਜੇਲ੍ਹ ਬਣਾਈ ਗਈ ਹੈ। ਉਹਨਾਂ ਦੇ ਸਾਰੇ ਅਧਿਕਾਰ ਹੈ, ਜਿਹੜੇ ਮਨੁੱਖੀ ਅਧਿਕਾਰ ਹੈ, ਉਹ ਖੋਏ ਗਏ ਔਰ ਉੱਥੋਂ ਦੀ ਜਿਹੜੀ ਮੋਬਾਇਲ ਇੰਟਰਨੈਟ ਹੈ ਉਹ ਵੀ ਸਾਰੀਆਂ ਬੰਦ ਨੇ ਔਰ ਇੱਕ ਅੰਦਰ ਬੰਦ ਕੀਤੇ ਗਏ ਇਸ ਕਰਕੇ ਜੀ ਅਸੀਂ ਇਹ ਚਾਹੁੰਦੇ ਹਾਂ ਕਿ ਉਹਨਾਂ ਦੇ ਇਸ ਜਿਹੜੇ ਮਨੁੱਖੀ ਅਧਿਕਾਰ ਖੋਏ ਗਏ ਆ ਉਹਨਾਂ ਦੇ ਨਾਲ ਆਪਣੀ ਸੋਲੀਡੈਰਿਟੀ, ਉਹਨਾਂ ਦੇ ਨਾਲ ਇੱਕ ਮੁਰਤਾ ਜ਼ਾਹਰ ਕਰਨ ਦੇ ਲਈ
ਅਸੀਂ ਇਸ ਦਿਨ ਨੂੰ 10 ਦਸੰਬਰ ਨੂੰ ਸ਼੍ਰੀਨਗਰ ਮਨਾਉਣ ਦਾ ਫੈਸਲਾ ਕੀਤਾ ਹੈ। ਦੇਖੋ, ਜਿਹੜੀ ਗੱਲ ਤੁਸੀਂ ਇਹ ਗੱਲ ਕਹੀ ਹੈ, ਇਹ ਤਾਂ ਕਿ ਉਹ ਸਾਨੂੰ ਰੋਕ ਲੈਣਗੇ ਜਾਂ ਮਤਲਬ ਇੱਥੇ ਵੀ ਅਸੀਂ ਵੀ ਆਪਸ ਦੇ ਵਿੱਚ ਵੀ ਜਦੋਂ ਇਸ ਗੱਲ ਦਾ ਫੈਸਲਾ ਕੀਤਾ ਸੀਗਾ ਤੇ ਗੱਲ ਦਾ ਸਾਨੂੰ ਮਤਲਬ ਜ਼ਿਆਦਾ ਤੌਰ ਦੇ ਉੱਤੇ ਇਸ ਗੱਲ ਦਾ ਪਤਾ ਸੀ ਕਿ ਸ਼ਾਇਦ ਹੋ ਸਕਦਾ, ਪਰ ਇਹ ਤਾਂ ਹੁਣ ਗਵਰਨਮੈਂਟ ਦੇ ਉੱਤੇ ਡਿਪੈਂਡ ਕਰਦਾ, ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਤੇ, ਕਿ ਸਾਨੂੰ ਉੱਥੇ ਜਾਣ ਦਿੰਦੇ ਆ ਕਿ ਨਹੀਂ ਜਾਣ ਦਿੰਦੇ। ਪਰ ਅਸੀਂ ਉੱਥੇ ਜਾਵਾਂਗੇ ਜੀ ਹਰ ਹਾਊਸ ਦੇ ਵਿੱਚ। ਸੋ ਜਿੱਥੇ ਵੀ ਕਿਤੇ ਉਹਨਾਂ ਨੇ ਸਾਨੂੰ ਰੋਕਿਆ ਤੇ ਅਸੀਂ ਉੱਥੇ ਹੀ ਫਿਰ ਦਿਨ ਮਨਾਵਾਂਗੇ। ਵੈਸੇ ਵੀ ਤਾਂ ਇੱਥੇ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਅਸੀਂ ਮਨਾਉਂਦੇ ਹੀ ਹਾਂ। ਮਤਲਬ ਇਸ ਗੱਲ ਦੇ ਲਈ ਘੱਟ ਤੋਂ ਘੱਟ ਵੀ ਜਿਹੜਾ ਕਸ਼ਮੀਰ ਇਸ਼ੂ ਹੈ, ਕਸ਼ਮੀਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਧਾਰਾ 370 35 ਤੋੜਨ ਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਜੋ ਮਹਿਸੂਸ ਕਰਦੇ ਆ, ਉਹ ਜਿਹੜੀ ਗੱਲ ਹੈ ਉਹ ਲੋਕਾਂ ਤੱਕ ਪਹੁੰਚਣੀ ਜ਼ਰੂਰ ਚਾਹੀਦੀ ਹੈ, ਕਿਉਂਕਿ ਇਸ ਗੱਲ ਦੇ ਉੱਤੇ ਜਿੰਨੀ ਵੱਡੀ ਪੱਧਰ ਦੇ ਉੱਤੇ ਮਨੁੱਖੀ ਹੱਕ ਹੈ ਜਿਹੜੇ ਉਹ ਖੋਏ ਗਏ ਆ, ਜਿਸ ਤਰੀਕੇ ਦੇ ਨਾਲ ਇਹ ਸਰਕਾਰੀ ਤਸ਼ੱਦਦ ਹੈ ਜਿਹੜਾ ਕਸ਼ਮੀਰ ਦੇ ਉੱਤੇ ਹੋਇਆ ਹੈਗਾ, ਉਸ ਤਰੀਕੇ ਦੇ ਨਾਲ ਜਿਹੜੀ ਆਵਾਜ਼ ਹੈ ਅਸੀਂ ਇਹ ਸੋਚ ਰਹੇ ਹਾਂ ਕਿ ਨਹੀਂ ਬੁਲੰਦ ਹੋਈ ਉਸ ਤਰੀਕੇ ਨਾਲ। ਠੀਕ ਹੈ, UNO ਦੇ ਵਿੱਚ ਕਿ ਇਸ ਗੱਲ ਦਾ ਜ਼ਰੂਰ ਜਦੋਂ UNO ਦੇ ਪਿੱਛੇ ਅਸੈਂਬਲੀ ਹੋਈ ਹੈ ਤੇ ਪਾਕਿਸਤਾਨ ਨੇ ਇਸ ਗੱਲ ਦਾ ਇਸ਼ੂ ਹੈ ਜ਼ਰੂਰ ਉਠਾਇਆ ਹੈਗਾ, ਪਰ ਜਿਸ ਤਰੀਕੇ ਦੇ ਨਾਲ UNO ਨੂੰ ਇਹ ਗੱਲ ਹੈ ਜਿਹੜੀ ਪਹੁੰਚਾਉਣੀ ਚਾਹੀਦੀ ਸੀ, ਇੱਥੇ ਉਹਨਾਂ ਨੂੰ ਆਪਣੀਆਂ ਨੁਮਾਇੰਦੇ ਭੇਜਣੇ ਚਾਹੀਦੇ ਸੀ, ਆਪਣੀਆਂ ਜਿਹੜੀਆਂ ਪੀਸ ਫੋਰਸਿਸ ਨੇ ਜਿਹੜੀਆਂ UNO ਦੇ ਕੋਲ ਹੁੰਦੀ ਆ, ਉਹ ਉੱਥੇ ਭੇਜ ਕੇ ਮਤਲਬ ਇੱਥੋਂ ਦੇ ਲੋਕਾਂ ਦੀ ਸਾਰ ਜਾਣਨੀ ਚਾਹੀਦੀ ਸੀ, ਉੱਥੋਂ ਦੇ ਨੁਮਾਇੰਦੇ ਆਉਣੇ ਚਾਹੀਦੇ ਸੀਗੇ। ਉਹ ਉਸ ਤਰੀਕੇ ਦੇ ਨਾਲ, ਚਾਹੇ ਗੱਲ ਕੀ ਹਿੰਦੁਸਤਾਨ ਨੇ ਇਸ ਗੱਲ ਦੇ ਉੱਤੇ ਪਾਬੰਦੀ ਲਾਈ ਹੋਈ ਹੈ, ਸਗੋਂ ਜੇ ਅਗਰ ਕਿਸੇ ਸਟੇਟ ਨੇ ਕਿਤੇ ਜਾਣ ਦੇ ਉੱਤੇ ਪਾਬੰਦੀ ਲਾਈ ਹੋਵੇ ਤੇ ਮੈਂ ਸਮਝਦਾ ਉੱਥੇ ਤਾਂ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਕੀ ਗੱਲ ਹੈ ਕਿ ਸਟੇਟ ਜਿਹੜੀ ਉੱਥੇ ਜਾਣ ਨਹੀਂ ਦਿੰਦੀ, ਕਿੱਦਾਂ ਦੇ ਉਹਨਾਂ ਨੇ ਮਤਲਬ ਉੱਥੋਂ ਦੇ ਜਿਹੜੇ ਅਧਿਕਾਰ ਨੇ ਉਹ ਖੋਏ ਹੋਏ ਨੇ, ਕਿੱਦਾਂ ਦੇ ਲੋਕ ਉੱਥੇ ਮਹਿਸੂਸ ਕਰਦੇ ਨੇ, ਕਿਸ ਤਰੀਕੇ ਨਾਲ ਉੱਥੋਂ ਦਾ ਜਨ ਜੀਵਨ ਹੈ ਜਿਹੜਾ ਉਹ ਗੁਜ਼ਰ ਹੋ ਰਿਹਾ। ਸੋ ਇਸ ਗੱਲ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਕਿ ਇਸ ਦਾ ਦਿਨ ਹੈ ਜਿਹੜਾ ਸਾਰੀਆਂ ਜਥੇਬੰਦੀਆਂ ਬਣਾਉਂਦੀਆਂ। ਦੇਖੋ, ਸਿੱਖ ਕੌਮ ਹੈ ਜਿਹੜੀ ਉਹ ਸਾਨੂੰ ਗੁਰੂ ਸਾਹਿਬਾਨਾਂ ਨੇ ਇਸ ਗੱਲ ਦੇ ਲਈ ਤਾਰੀਕ ਕੀਤਾ, ਅਕਾਲ ਪੁਰਖ ਦੀ ਫੌਜ ਦਾ ਸਾਨੂੰ ਦਰਜਾ ਦਿੱਤਾ ਔਰ ਹਾਰਾ ਨਾਰਾ ਮਾਰਿਆ। ਸਾਡੇ ਗੁਰੂ ਸਾਹਿਬਾਨਾਂ ਨੇ ਗੁਰੂ ਨਾਨਕ ਦੇਵ ਜੀ ਸਾਹਿਬ ਦਾ ਅਸੀਂ 550ਵਾਂ ਦਿਨ ਜਿਹੜਾ ਮਨਾ ਰਹੇ ਹਾਂ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਬਰਾਬਰਤਾ ਦੇ ਦਾ ਹੱਕ ਹੈ ਜਿਹੜਾ ਜਾਤ ਪਾਤ ਨੂੰ ਖਤਮ ਕੀਤਾ, ਔਰਤ ਜਾਤ ਨੂੰ ਦਰਜਾ ਦਿੱਤਾ, ਇਹ ਸਾਰੀ ਮਨੁੱਖੀ ਅਧਿਕਾਰ ਹੀ ਹੈ ਜਿਹੜੇ ਮਨੁੱਖ ਨੂੰ ਜਨਮ ਤੋਂ ਮਿਲਦੇ ਆ। ਉਸ ਦੀ ਬਹਾਲੀ ਦੇ ਲਈ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ 550 ਸਾਲ ਪਹਿਲਾਂ ਦਾ ਨਾਰਾ ਮਾਰਿਆ ਔਰ ਈਵਨ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਕਸ਼ਮੀਰ ਦੇ ਲੋਕਾਂ ਦੇ ਲਈ, ਕਸ਼ਮੀਰ ਦੇ ਪੰਡਤਾਂ ਦੇ ਲਈ, ਜਨੇਊ ਉਹਨਾਂ ਨੂੰ ਪਹਿਨਾਉਣ ਦੇ ਲਈ ਆਪਣਾ ਮਤਲਬ ਸਿਰ ਕਲਮ ਕਰਾ ਲਿਆ। ਉਹਨਾਂ ਨੇ ਆਪਣੀ ਜਾਨ ਨਿਸ਼ਾਵਰ ਕੀਤੀ ਹੈ, ਇਸ ਗੱਲ ਦੇ ਲਈ ਸ਼ਹਾਦਤ ਦਿੱਤੀ ਹੈ। ਸੋ ਸਾਡਾ ਇਹ ਪੂਰਨ ਮਤਲਬ ਹੱਕ ਬਣਦਾ ਉਹਨਾਂ ਦੇ ਵਾਰਸ ਹੋਣ ਦੇ ਨਾਤੇ ਕਿ ਅਸੀਂ ਇਸ ਸਮੇਂ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ, ਕਸ਼ਮੀਰ ਦੇ ਮੁਸਲਮਾਨਾਂ ਦੇ ਨਾਲ ਖੜੇ ਹੋਈਏ ਜਿਨ੍ਹਾਂ ਦੇ ਹੱਕ ਹੈ ਜਿਹੜੇ ਉਹ ਖੋਏ ਗਏ ਆ। ਔਰ ਇਸ ਗੱਲ ਨੂੰ ਵੀ ਅਸੀਂ ਮੱਦੇਨਜ਼ਰ ਰੱਖਦੇ ਹੋਏ ਇਹ ਗੱਲ ਦਾ ਫੈਸਲਾ ਕੀਤਾ ਕਿ 10 ਦਸੰਬਰ ਦਾ ਦਿਨ ਹੈ ਜਿਹੜਾ ਉਹ ਕਸ਼ਮੀਰ ਦੇ ਵਿੱਚ ਮਨਾਇਆ ਜਾ ਸਕੇ। ਚੀਮਾ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਇੰਟਰਨੈਸ਼ਨਲੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਪਾਕਿਸਤਾਨ ਵੱਲੋਂ ਇਹ ਇਸ਼ੂ ਰੇਜ਼ ਕੀਤਾ ਗਿਆ, ਇੰਟਰਨੈਸ਼ਨਲਾਈਜ਼ ਹੋਇਆ ਅਤੇ ਦੁਨੀਆ ਭਰ ਦੇ ਵਿੱਚ ਜਿਹੜਾ ਕਸ਼ਮੀਰ ਦਾ ਮੁੱਦਾ ਹੈ ਉਹਦੇ 'ਤੇ ਵਿਚਾਰ ਚਰਚਾ ਹੋ ਰਹੀ ਹੈ, ਪਿਛਲੇ ਸਮੇਂ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਹੋਈ ਹੈ। ਪਰ ਅੱਜ ਜਿਹੜੇ ਹਾਲਾਤ ਬਣੇ ਹੋਏ ਨੇ, ਜੇ ਹੁਣ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਥੇ ਨਿਊਯਾਰਕ ਦੇ ਵਿੱਚ ਜਿਹੜੇ ਇੰਡੀਆ ਦੇ ਇਨਵੋਏ ਹੈਗੇ ਆ ਸੰਦੀਪ ਚੱਕਰਵਰਤੀ, ਉਹਨਾਂ ਦੇ ਵੱਲੋਂ ਇੱਕ ਦਾਅਵਾ ਕੀਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਸ ਸਾਰੇ ਟਾਈਮ ਪੀਰੀਅਡ ਦੇ ਵਿੱਚ, ਜਦੋਂ ਇਹ ਬਹੁਤ ਵੱਡਾ ਫੈਸਲਾ ਭਾਰਤ ਦੀ ਸਰਕਾਰ ਨੇ ਲਿਆ ਕਸ਼ਮੀਰ ਨੂੰ ਆਪਣੇ ਵਿੱਚ ਕੰਪਲੀਟਲੀ ਜਿਹੜਾ ਹੈ ਉਹ ਆਪਣਾ ਹਿੱਸਾ ਬਣਾਉਣ ਦਾ, ਜਿਹੜਾ ਕਿ ਉਹਨਾਂ ਦਾ ਹਮੇਸ਼ਾ ਭਾਰਤ ਦਾ ਦਾਅਵਾ ਰਿਹਾ, ਅਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਸ ਸਾਰੇ ਪਾਰਟ ਦੇ ਵਿੱਚ ਜਿਹੜਾ ਸਾਡਾ ਵਿਰੋਧ ਵੀ ਹੋਇਆ ਉਹਨੂੰ ਹੁਣ ਅਸੀਂ ਕਰਟੇਲ ਕਰ ਲਿਆ, ਉਹਨੂੰ ਅਸੀਂ ਕੰਟਰੋਲ ਕਰ ਲਿਆ, ਅਸੀਂ ਉਹ ਸਾਰੇ ਵਿਰੋਧ ਨੂੰ ਦਬਾ ਲਿਆ। ਅਤੇ ਇਸ ਸਾਰੇ ਪਾਰਟ ਦੇ ਵਿੱਚ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਨੇ ਉਹ ਸਾਡੇ ਨਾਲ ਨੇ ਇਸ ਵਕਤ। ਇਸ ਦਾਅਵੇ ਨੂੰ ਕਿਵੇਂ ਦੇਖਦੇ ਹੋ ਤੁਸੀਂ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਇਹ ਬਿਲਕੁਲ ਗਲਤ ਹੈ ਉਹਨਾਂ ਦਾ।
ਦੇਖੋ ਉੱਥੇ ਸ਼ਮਸ਼ਾਨ ਘਾਟ ਵਰਗੀ ਚੌਕ ਹੈ, ਕੋਈ ਉੱਥੇ ਕਿਸੇ ਤਰ੍ਹਾਂ ਦੀ ਐਕਟੀਵਿਟੀ ਨਹੀਂ ਹੋਈ, ਬੱਚੇ ਸਕੂਲਾਂ ਦੇ ਵਿੱਚ ਨਹੀਂ ਜਾ ਰਹੇ, ਲੋਕ ਸਵੇਰੇ 9-10 ਵਜੇ ਤੱਕ ਆਪਣੀਆਂ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਉਹਨਾਂ ਨੂੰ ਪੀ ਕੇ ਆਪਣੇ ਆਪ ਨੂੰ ਘਰਾਂ ਦੇ ਵਿੱਚ ਬੰਦ ਕਰ ਰਹੇ ਆ। ਏਦਾਂ ਦੀ ਚੁੱਪ ਹੈ ਜਿਹੜੀ ਬਹੁਤ ਖਤਰਨਾਕ ਹੁੰਦੀ ਹੈ, ਔਰ ਇਹ ਇੱਕ ਜਿਹੜਾ ਉਹਨਾਂ ਨੇ ਸੈਲਫ ਇੰਪੋਜ਼ਡ ਆਪਣੇ ਆਪ ਨੂੰ ਇੱਕ ਕਰਫਿਊ ਦੇ ਤੌਰ ਦੇ ਉੱਤੇ ਕੀਤਾ ਹੈ, ਇਹ ਇੱਕ ਉਹਨਾਂ ਦੇ ਅੰਦਰ ਉਹ ਅੱਗ ਧੁੱਖ ਰਹੀ ਹੈ ਜਿਸ ਦਾ ਕਿਤੇ ਨਾ ਕਿਤੇ ਭਾਵਨਾ ਹੈ ਜਿਹੜਾ ਉਹ ਜ਼ਰੂਰ ਮਚੇਗਾ, ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਮਚੇ। ਇਸ ਗੱਲ ਨੂੰ ਜਿਹੜੀ ਸੰਦੀਪ ਚੱਕਰਵਰਤੀ ਸਾਹਿਬ ਨੇ ਉਹ ਜਿਸ ਤਰੀਕੇ ਦੇ ਨਾਲ ਇਸ ਗੱਲ ਨੂੰ ਦੇਖ ਰਹੇ ਨੇ ਉਹ ਬਿਲਕੁਲ ਗਲਤ ਹੈ। ਜੇ ਅਗਰ ਉਹ ਇਹ ਸਮਝਦੇ ਹੈ ਕਿ ਉੱਥੇ ਕੁਛ ਏਦਾਂ ਦੀ ਨਹੀਂ ਗੱਲਬਾਤ, ਤਾਂ ਉੱਥੇ ਉਹਨਾਂ ਨੂੰ ਸੋਸ਼ਲ ਸਰਵਿਸ ਜਿਹੜੀ ਸੋਸ਼ਲ ਨੈਟਵਰਕਿੰਗ ਹੈ ਇਹ ਕਿਉਂ ਬੰਦ ਕੀਤੀ ਹੋਈ ਹੈ? ਕਿਉਂ ਨਹੀਂ ਉਹਨਾਂ ਦੇ ਜਿਹੜੇ ਹੱਕ ਹੈ ਬਾਲ ਕਿਉਂ ਸੈਂਸਰ ਲੱਗਿਆ ਹੋਇਆ ਉੱਥੋਂ ਦੀਆਂ ਅਖਬਾਰਾਂ ਦੇ ਉੱਤੇ? ਅਖਬਾਰ ਕਿਉਂ ਹੈ ਜਿਹੜੀ ਉਹ ਸੈਂਸਰ ਹੋ ਕੇ ਛਪਦੀ ਹੈ? ਕਿਉਂ ਨਹੀਂ ਏਦਾਂ ਦੀਆਂ ਖਬਰਾਂ ਉੱਥੇ ਛਪਦੀਆਂ ਕਿ ਲੋਕ ਕੀ ਮਹਿਸੂਸ ਕਰਦੇ ਆ? ਅਗਰ ਉੱਥੇ ਏਦਾਂ ਸਮਝਿਆ ਕੋਈ ਸ਼ਾਂਤੀ ਹੈ ਤਾਂ ਕਿਉਂ ਨਹੀਂ ਇਹ ਲੋਕਾਂ ਨੂੰ ਉੱਥੇ ਜਾਣ ਦਿੰਦੇ? ਕਿਉਂ ਉੱਥੋਂ ਦੇ ਜਿਹੜੇ ਲੀਡਰ ਨੇ ਜਿਹੜੇ ਅੰਦਰ ਬੰਦ ਕੀਤੇ ਹੋਏ ਨੇ ਰਾਜਨੀਤਿਕ ਲੀਡਰ ਜਿਹੜੇ ਉਹ ਸਾਰੀ ਲੀਡਰਸ਼ਿਪ ਜਿਹਨਾਂ ਦੇ ਵਿੱਚ ਹੈ ਉਹਨਾਂ ਨੂੰ ਕਿਉਂ ਨਹੀਂ ਬਾਹਰ ਛੱਡਿਆ ਜਾਂਦਾ? ਉਹਨਾਂ ਨੂੰ ਕਿਉਂ ਨਹੀਂ ਮਿਲਣ ਦਿੱਤਾ ਜਾਂਦਾ? ਲੋਕ ਜਿਹੜੇ ਬਾਹਰੋਂ ਜਾ ਕੇ ਜਥੇਬੰਦੀਆਂ ਹੋਰ ਜਿਹੜੇ ਨਾਮਾ ਨਗਾਰ ਨੇ ਪੱਤਰਕਾਰ ਨੇ ਉਹਨਾਂ ਨੂੰ ਕਿਉਂ ਨਹੀਂ ਸ਼੍ਰੀਨਗਰ ਜਾਣ ਦਿੱਤਾ ਜਾਂਦਾ ਤਾਂ ਕਿ ਉੱਥੇ ਜਾ ਕੇ ਉੱਥੋਂ ਦੇ ਹਾਲਾਤ ਦਾ ਜਾਇਜ਼ਾ ਲੈ ਸਕਣ? ਸੋ ਮੈਂ ਸਮਝਦਾ ਵੀ ਇਹ ਜਿਹੜੀ ਗੱਲ ਹੈ ਬਿਲਕੁਲ ਗਲਤ ਹੈ। ਉੱਥੇ ਬਿਲਕੁਲ ਏਦਾਂ ਦੀ ਸ਼ਮਸ਼ਾਨ ਘਾਟ ਵਰਗੀ ਚੁੱਪ ਹੈਗੀ ਹੈ, ਸ਼ਾਂਤ ਹੈ, ਔਰ ਉੱਥੇ ਦੇ ਲੋਕ ਹੈ ਜਿਹੜੇ ਅੰਦਰੋਂ ਅੰਦਰੀ ਧੋਖ ਰਹੇ ਨੇ ਲਗਭਗ ਇਸ ਗੱਲ ਦੇ ਉੱਤੇ। ਸੋ ਇਹ ਜਿਹੜਾ ਉਹਨਾਂ ਦਾ ਪੱਖ ਹੈ ਬਿਲਕੁਲ ਠੀਕ ਨਹੀਂ ਹੈਗਾ ਜੀ। ਇੱਕ ਹੋਰ ਗੱਲ ਉਹਨਾਂ ਨੇ ਕਹੀ ਹੈ, ਉਹਨਾਂ ਨੇ ਇਹਦੇ ਸੋਲਿਊਸ਼ਨ ਦੇ ਤੌਰ ਤੇ ਸਾਰੇ ਇਸ਼ੂ ਦੇ ਜਿਹੜਾ ਫਲਸਤੀਨ ਦੇ ਵਿੱਚ ਇਜ਼ਰਾਈਲ ਵੱਲੋਂ ਜਿਵੇਂ ਫਲਸਤੀਨ ਦਾ ਜਾਂ ਪੈਲਸਟੀਨੀਅਨਸ ਦੇ ਨਾਲ ਜੋ ਵਰਤਾਰਾ ਕੀਤਾ ਜਾ ਰਿਹਾ ਹੈ ਉਹਨੂੰ ਇੱਕ ਸੋਲਿਊਸ਼ਨ ਦੇ ਤੌਰ ਤੇ ਪ੍ਰੈਜ਼ੈਂਟ ਕਰਦਿਆਂ ਇਹ ਗੱਲ ਕਹੀ ਹੈ ਕਿ ਜੋ ਫਲਸਤੀਨ ਦੇ ਵਿੱਚ ਇਜ਼ਰਾਈਲ ਕਰ ਰਿਹਾ ਹੈ ਉਹੀ ਜਿਹੜਾ ਹੈ ਕਸ਼ਮੀਰ ਦਾ ਹੱਲ ਭਾਰਤ ਸਰਕਾਰ ਵੱਲੋਂ ਉਹਨਾਂ ਨੇ ਸੁਜੈਸਟ ਕੀਤਾ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਜਿਹੜੀ ਕਸ਼ਮੀਰ ਦੇ ਹਾਲਾਤ ਨੇ ਜਾਂ ਕਸ਼ਮੀਰ ਦਾ ਜਿਹੜਾ ਹੱਕ ਹੈ ਜੋ ਉੱਥੋਂ ਦੇ ਲੋਕ ਮੰਗ ਰਹੇ ਨੇ, ਇਹਦੀ ਜਿਹੜੀ ਇਹਦੇ ਪਿੱਛੇ ਜਿਹੜੀ ਕਹਾਣੀ ਹੈ ਇਹਦੇ ਪਿੱਛੇ ਜੋ ਆਧਾਰ ਹੈ ਇਹਦਾ ਉਹ ਬਿਲਕੁਲ ਵੱਖਰਾ ਹੈ। ਇਸ ਗੱਲ ਦਾ ਇਹ ਵਾਅਦਾ ਖਿਲਾਫੀ ਹੈ ਹਿੰਦੁਸਤਾਨ ਦੀ ਸਰਕਾਰ ਵੱਲੋਂ। ਹਿੰਦੁਸਤਾਨ ਦੀ ਸਰਕਾਰ ਨੇ 1947 ਦੇ ਵਿੱਚ ਇਸ ਗੱਲ ਦਾ ਵਾਅਦਾ ਕੀਤਾ ਵੀ ਕਸ਼ਮੀਰ ਦੇ ਲੋਕਾਂ ਦੇ ਨਾਲ ਰਾਇਸ਼ੁਮਾਰੀ ਕਰਾਈ ਜਾਏਗੀ ਔਰ ਉਹ ਰਾਇਸ਼ੁਮਾਰੀ ਦੇ ਵਿੱਚ ਜੋ ਲੋਕਾਂ ਦਾ ਹੱਕ ਬਣਦਾ ਜਿਸ ਤਰੀਕੇ ਨਾਲ ਲੋਕ ਵੋਟਾਂ ਪਾਉਣਗੇ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਜਾਊਗਾ। ਜਿਹੜਾ ਕਸ਼ਮੀਰ ਦਾ ਮਸਲਾ ਹੈ ਉਹ ਬਾਕੀ ਦੁਨੀਆ ਦੇ ਦੇਸ਼ਾਂ ਦੇ ਨਾਲੋਂ ਬਿਲਕੁਲ ਵੱਖਰਾ ਮਸਲਾ ਹੈ। ਕਸ਼ਮੀਰ ਇੱਕ ਬਹੁਤ ਮਤਲਬ ਸ਼ਾਂਤੀ ਦੇ ਵਿੱਚ ਟੋਟਲ ਮੁਸਲਿਮ ਮਤ ਸਟੇਟ ਸੀਗੀ ਔਰ ਇਹਨਾਂ ਨੇ ਤਾਂ ਉਹਨਾਂ ਨੂੰ ਹੱਕ ਦਾ ਕੀ ਦੇਣੇ ਸੀਗੇ? ਉਹਨਾਂ ਨੂੰ ਯੂਨੀਅਨ ਟੈਰੀਟਰੀ ਡਿਕਲੇਅਰ ਕਰ ਦਿੱਤਾ, ਇੱਕ ਸਟੇਟ ਦਾ ਦਰਜਾ ਵੀ ਉਹਨਾਂ ਤੋਂ ਖੋਹ ਲਿਆ। ਉਹਨਾਂ ਦੇ ਜਿਹੜੇ ਵੱਖਰੇ ਉਹਨਾਂ ਦਾ ਝੰਡਾ ਸੀਗਾ ਉਹ ਵੀ ਜਿਹੜੀ ਉਹਨਾਂ ਦੇ ਮਾੜੇ ਮੋਟੇ ਹੱਕ ਉਹਨਾਂ ਨੂੰ ਮਿਲੇ ਹੋਏ ਸੀਗੇ 1947 ਦੇ ਇਹ ਸਮਝ ਕੇ ਉਹ ਵੀ ਹੱਕ ਉਹਨਾਂ ਦੇ ਉੱਤੋਂ ਖੋਹ ਲਏ ਆ। ਉਹਨਾਂ ਤੋਂ ਜ਼ਬਰ ਜ਼ੁਲਮ ਹੋਇਆ ਇਸ ਗੱਲ ਦਾ ਔਰ ਇਹ ਬਿਲਕੁਲ ਜਿਹੜੀ ਸਟੋਰੀ ਹੈ ਇਹ ਫਲਸਤੀਨ ਦੇ ਨਾਲੋਂ ਬਿਲਕੁਲ ਵੱਖਰੀ ਹੈ। ਆਪਣਾ ਕਿ ਉਹਨਾਂ ਦਾ ਬਿਲਕੁਲ ਹੱਕ ਬਣਦਾ ਕਿ ਉਹਨਾਂ ਨੂੰ ਰਾਇਸ਼ੁਮਾਰੀ ਉਹਨਾਂ ਨੂੰ ਰੈਫਰੈਂਡਮ ਦਾ ਹੱਕ ਦਿੱਤਾ ਜਾਵੇ ਔਰ ਜਿੱਧਰ ਵੀ ਉਹ ਜਾਣਾ ਚਾਹੁੰਦੇ ਆ ਉਹਨਾਂ ਨੂੰ ਹੱਕ ਬਹਾਲ ਕੀਤੇ ਜਾਣ ਜਾਂ ਜੋ ਵੀ ਉਹ ਬਣਾਉਣਾ ਚਾਹੁੰਦੇ ਆ ਜੋ ਆਪਣੀ ਆਉਣ ਵਾਲੇ ਸਮੇਂ ਦੇ ਲਈ ਨਿਸ਼ਚਾਤ ਕਰਨਾ ਚਾਹੁੰਦੇ ਆ ਉਹਨਾਂ ਨੂੰ ਨਿਸ਼ਚਾਤ ਕਰਨ ਦਾ ਆਪਣਾ ਸੁਰੱਖਿਅਤ ਕਰਨ ਦਾ ਪੂਰਾ ਹੱਕ ਹੈ ਜੀ। ਚੀਮਾ ਸਾਹਿਬ ਇਸ ਵਕਤ ਜਿਹੜੇ ਹਾਲਾਤ ਕਸ਼ਮੀਰ ਦੇ ਵਿੱਚ ਬਣੇ ਹੋਏ ਆ ਉਹਨਾਂ ਵੱਲੋਂ ਜਿਹੜਾ ਸਪੈਸ਼ਲ ਐਕਟ ਹੈਗਾ ਉੱਥੇ ਉਹ ਇੰਪੋਜ਼ ਕੀਤਾ ਗਿਆ ਜਿਵੇਂ ਪੰਜਾਬ ਦੇ ਵਿੱਚ 1984 ਤੋਂ ਬਾਅਦ ਜਿੱਦਾਂ ਦੇ ਹਾਲਾਤ ਸੀ ਉੱਦਾਂ ਦੇ ਹੀ ਹਾਲਾਤ ਇਸ ਵਕਤ ਕਸ਼ਮੀਰ ਦੇ ਵਿੱਚ ਨੇ। ਇਹੀ ਇੱਕ ਫੈਕਟਰ ਹੈ ਜਿਹੜਾ ਅਸੀਂ ਸਮਝਦੇ ਹਾਂ ਕਿ ਸਿੱਖਾਂ ਵੱਲੋਂ ਬੜੇ ਵੱਡੇ ਲੈਵਲ ਦੇ ਉੱਤੇ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਜਿਹੜਾ ਖਲੋਣ ਦਾ ਰੁਝਾਨ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਉਹਦੇ ਬਿਹਾਈਂਡ ਜਿਹੜਾ ਫੈਕਟਰ ਨਜ਼ਰ ਆਉਂਦਾ ਇਹ ਇੱਕ ਉਹਦੇ ਵਿੱਚ ਵੱਡਾ ਫੈਕਟਰ ਦੇਖਣ ਨੂੰ ਮਿਲਦਾ ਵੀ ਜੋ ਕਸ਼ਮੀਰੀਆਂ ਦੇ ਨਾਲ ਇਸ ਵਕਤ ਹੋ ਰਿਹਾ ਹੈ ਉਹੀ ਸਾਰਾ ਕੁਝ ਪੰਜਾਬ ਨੇ ਸਿੱਖਾਂ ਨੇ ਆਪਣੇ ਪਿੰਡੇ ਦੇ ਉੱਤੇ ਹੰਢਾਇਆ। ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਨੇ ਕਸ਼ਮੀਰ ਦੇ ਵਿੱਚ ਉਹ ਇਸ ਵਕਤ ਹੋਈਆਂ ਨੇ।
ਸੋ ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ, ਜਿਹੜੀ ਇਹ ਇੱਕ ਸਾਂਝ ਹੈਗੀ ਆ ਪੀੜਤ ਹੋਣਾ ਇਸ ਵਕਤ, ਜਿਵੇਂ ਕਸ਼ਮੀਰੀਆਂ ਤੇ ਜਿਹੜਾ ਤਸ਼ੱਦਦ ਹੋ ਰਿਹਾ ਹੈ, ਸਿੱਖ ਉਹਦੇ ਨਾਲ ਕਿਵੇਂ ਰਿਲੇਟ ਕਰਦੇ ਆ? ਬਿਲਕੁਲ, ਇਹ 1984 ਤੋਂ ਬਾਅਦ ਨਹੀਂ, 1947 ਤੋਂ ਲੈ ਕੇ ਹੁਣ ਤੱਕ ਜੋ ਸਿੱਖਾਂ ਦੇ ਨਾਲ ਹੁੰਦਾ ਰਿਹਾ, ਸਿੱਖਾਂ ਦੇ ਹੱਕ ਜਿਵੇਂ ਲੁੱਟ ਗਏ ਆ, ਜਿਵੇਂ ਸਾਡੇ ਪਾਣੀਆਂ ਦੇ ਹੱਕ ਹੈ, ਤੇ ਉਹਨਾਂ ਦੀ ਟੂਰਿਜ਼ਮ ਦੀ ਇੰਡਸਟਰੀ ਹੈ ਜਿਹੜੀ ਇਹਨਾਂ ਨੇ ਤਬਾਹ ਕਰਕੇ ਰੱਖ ਦਿੱਤੀ ਆ। ਜੰਮੂ ਕਸ਼ਮੀਰ ਦੀ ਹੈ ਜਿਹੜੀ, ਉਹਨਾਂ ਦੀ ਇਕਨੋਮਿਕ ਹਾਲਤ ਇੰਨੇ ਬਦਤਰ ਹੋ ਗਏ ਆ ਕਿ ਉਹਨਾਂ ਨੂੰ ਰੋਟੀ ਤੋਂ ਬਿਨਾਂ ਵਿਚਾਰਿਆਂ ਨੂੰ ਉਹਨਾਂ ਦੇ ਕੋਲ ਹੋਰ ਕੋਈ ਗੁਜ਼ਾਰੇ ਦਾ ਸਾਧਨ ਨਹੀਂ ਹੈਗਾ, ਸਿਰਫ ਉਹ ਰੋਟੀ ਦਾ ਕੀਮਤ ਹੋ ਗਏ ਆ ਹੋ ਕੇ ਹੈਗੇ ਆ। ਔਰ ਇਸ ਤਰੀਕੇ ਦੇ ਨਾਲ ਇਹਨਾਂ ਨੇ ਪੰਜਾਬ ਦੇ ਵਿੱਚ ਫੇਕ ਇਨਕਾਊਂਟਰ ਕੀਤੇ ਨੇ, ਔਰ ਝੂਠੇ ਮੁਕਾਬਲੇ ਬਣਾਏ ਗਏ, ਹਜ਼ਾਰਾਂ ਲੋਕ ਕੇਸਿਸ ਬਣਾ ਕੇ ਅੰਦਰ ਸਾਲਾਂ ਬੱਧੀਆਂ ਨੂੰ ਅੰਦਰ ਰੱਖਿਆ ਔਰ ਦੂਜੀਆਂ ਸਟੇਟਾਂ ਦੇ ਵਿੱਚ ਭੇਜ ਦਿੱਤਾ ਗਿਆ। ਉਹੀ ਹਾਲਤ ਬਿਲਕੁਲ ਸੇਮ ਜੰਮੂ ਕਸ਼ਮੀਰ ਦੇ ਹੈ। ਜੰਮੂ ਕਸ਼ਮੀਰ ਦੀ ਜਿੰਨੀ ਨੌਜਵਾਨ ਲੀਡਰਸ਼ਿਪ ਹੈ, ਜਿੰਨੀ ਰਾਜਨੀਤੀ ਹਿੰਦੁਸਤਾਨ ਦੀਆਂ ਬਹੁਤ ਦੂਜੀਆਂ ਜੀ ਤੁਹਾਡੀ ਆਵਾਜ਼ ਕੱਟ ਰਹੀ ਹੈ ਚੀਮਾ ਸਾਹਿਬ ਥੋੜੀ ਜੀ। ਹੁਣ ਠੀਕ ਹੈ? ਹਾਂਜੀ ਹੈਲੋ, ਹਾਂਜੀ ਚੀਮਾ ਸਾਹਿਬ ਹੁਣ ਠੀਕ ਹੈ ਜੀ। ਜਿੰਨੀ ਨੌਜਵਾਨ ਲੀਡਰਸ਼ਿਪ ਹੈ ਉਹ ਦੂਜੀਆਂ ਜੇਲ੍ਹਾਂ ਦੇ ਵਿੱਚ ਹਿੰਦੁਸਤਾਨ ਦੇ ਦੂਜੇ ਭਾਗ ਦੇ ਵਿੱਚ ਜੇਲ੍ਹਾਂ ਦੇ ਵਿੱਚ ਭੇਜ ਦਿੱਤੀ ਹੈ। ਸੋ ਜੋ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਸੀਗੇ ਉਹੀ ਜੰਮੂ ਕਸ਼ਮੀਰ ਦੇ ਹਾਲਾਤ ਬਣੇ ਹੋਏ ਆ। ਇਸ ਦੌਰ ਦੇ ਵਿੱਚ ਇਸ ਤਸ਼ੱਦਦ ਦੇ ਪੀਰੀਅਡ ਦੇ ਵਿੱਚ ਸਾਡਾ ਉਹਨਾਂ ਦੇ ਨਾਲ ਖੜਨਾ ਬਹੁਤ ਜ਼ਰੂਰੀ ਹੈ। ਦੇਖੋ ਤੁਸੀਂ, ਹਿੰਦੁਸਤਾਨ ਦੀ ਸਰਕਾਰ ਨੇ ਮੁਸਲਮਾਨਾਂ ਦੇ ਨਾਲ ਕਿੱਥੋਂ ਤੱਕ ਆ ਹੁਣ ਇੱਕ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਤੁਹਾਡਾ, ਕੱਲ ਤੋਂ ਤੁਸੀਂ ਪੜ੍ਹ ਰਹੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਰਾਜ ਸਭਾ ਦੇ ਵਿੱਚ ਪਾਸ ਕੀਤਾ ਗਿਆ ਸੀਗਾ। ਹੁਣ 9 ਤਰੀਕ ਨੂੰ ਇਹ ਲੋਕ ਸਭਾ ਦੇ ਵਿੱਚ ਪੇਸ਼ ਕਰਨ ਜਾ ਰਹੇ ਆ। ਉਹਦੇ ਵਿੱਚ ਇਹ ਹੈ ਕਿ ਜਿਹੜੀ ਅਫਗਾਨਿਸਤਾਨ, ਬੰਗਲਾਦੇਸ਼, ਪਾਕਿਸਤਾਨ ਤੋਂ ਜਿਹੜੇ ਵੀ ਲੋਕ ਪੀੜਤ ਪਿਛਲੇ ਸਮੇਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਮੂਵ ਹੋਏ ਆ, ਉਹ ਉਹਨਾਂ ਦੀ ਅਗਰ 10 ਸਾਲ ਉਹ ਹਿੰਦੁਸਤਾਨ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਦੀ ਜਿਹੜੀ ਨਾਗਰਿਕਤਾ ਬਣਦੀ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਦਿੱਤੀ ਜਾਂਦੀ ਹੈ। ਇਹ ਅਮੈਂਡਮੈਂਟ, ਇਹ ਐਕਟ ਨੂੰ ਅਮੈਂਡ ਕਰਕੇ ਉਹਨਾਂ ਨੇ ਸਿੱਖ, ਬੋਧੀ, ਜੈਨੀ ਇਹਨਾਂ ਸਾਰਿਆਂ ਨੂੰ ਤੇ ਅਧਿਕਾਰ ਦਿੱਤਾ ਹੈ ਵੀ ਇਹ ਜਿਹੜੇ ਵੀ ਕੋਈ ਇਹਨਾਂ ਦੇਸ਼ਾਂ ਚੋਂ ਮੂਵ ਹੋ ਕੇ ਹਿੰਦੁਸਤਾਨ ਦੇ ਵਿੱਚ ਆਉਂਦੇ ਆ ਔਰ ਹਿੰਦੁਸਤਾਨ ਜਿਹਨਾਂ ਨੂੰ ਅਧਿਕਾਰ ਦਿੱਤਾ, ਪਰ ਮੁਸਲਮਾਨਾਂ ਦੇ ਨਾਲ ਫਿਰ ਵੀ ਉਹਨਾਂ ਨੇ ਮੁਸਲਮਾਨਾਂ ਨੂੰ ਕਹਿਤਾ ਹੈ ਕਿ ਮੁਸਲਮਾਨ ਕੋਈ ਵੀ ਆਵੇ ਇਸ ਦੇਸ਼ ਤੋਂ ਉਹਨੂੰ ਅਧਿਕਾਰ ਨਹੀਂ ਦਿੱਤਾ ਜਾ ਸਕਦਾ, ਉਹਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾ ਸਕਦੀ। ਸੋ ਇਹ ਇੱਕ 20 ਲੱਖ ਆਸਾਮ ਦੇ ਵਿੱਚ ਬੰਗਲਾਦੇਸ਼ ਤੋਂ ਮੂਵ ਹੋ ਕੇ ਕੋਈ 10 ਸਾਲ ਤੋਂ ਮੁਸਲਮਾਨ ਰਹਿ ਰਿਹਾ, ਉਹਨਾਂ ਨੂੰ ਇਲੀਗਲ ਕਰਾਰ ਕਰਕੇ ਉਹਨਾਂ ਨੂੰ ਮੁੜ ਕੇ ਬੰਗਲਾਦੇਸ਼ ਮਦਦ ਭੇਜ ਰਹੇ ਆ। ਇਹ ਇੱਕ ਮੁਸਲਮਾਨਾਂ ਦੇ ਨਾਲ ਬਹੁਤ ਵੱਡੀ ਮਦਦ ਤਸ਼ੱਦਦ ਹੈ। ਇੱਕ ਟਾਈਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖਾਂ ਦੇ ਨਾਲ ਇਹਨਾਂ ਨੇ ਰੱਖਿਆ ਹੋਇਆ ਸੀਗਾ ਆਪਣਾ ਕਾਲ ਬਿਆਨ, ਸਿੱਖਾਂ ਦੇ ਜਿਵੇਂ ਅਧਿਕਾਰ ਖੋਏ ਗਏ, ਜਿਵੇਂ ਸਿੱਖਾਂ ਦੇ ਲਗਭਗ ਇਸ ਟਾਈਮ ਸਾਡਾ ਜਿਹੜਾ ਮੰਦਿਰ ਹੈ ਹਰਿਮੰਦਰ ਸਾਹਿਬ, ਉਹਨਾਂ ਦੇ ਉੱਤੇ ਹਮਲਾ ਹੋਇਆ ਹੈ, ਉਸੇ ਤਰੀਕੇ ਦੇ ਨਾਲ ਇਹ ਅੱਜ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਕਰ ਰਹੇਗਾ। ਸੋ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਮੁਸਲਮਾਨਾਂ ਤੋਂ ਬਾਅਦ ਫਿਰ ਮੁੜ ਕੇ ਸਿੱਖਾਂ ਦੀ ਵਾਰੀ ਆਉਣ ਵਾਲੀ ਹੈ। ਸੋ ਇਸ ਸਮੇਂ ਦੇ ਵਿੱਚ ਸਾਨੂੰ ਹਰ ਹਾਲਤ ਦੇ ਵਿੱਚ ਸਿੱਖ ਕੌਮ ਨੂੰ ਬਾਹਰ ਵਿਦੇਸ਼ਾਂ 'ਚ ਵੀ, ਚਾਹੇ ਉਹ ਦੇਸ਼ ਦੇ ਵਿੱਚ ਹੈ, ਕਸ਼ਮੀਰੀਆਂ ਦੇ ਨਾਲ ਖੜਨਾ ਚਾਹੀਦਾ ਔਰ ਮੁਸਲਮਾਨਾਂ ਦੇ ਹੱਕਾਂ ਨੂੰ ਬਹਾਲ ਕਰਾਉਣ ਦੇ ਲਈ ਆਪਣਾ ਜਿੱਥੋਂ ਤੱਕ ਵੀ ਅਸੀਂ ਆਪਣਾ ਤਨਦੇਹੀ ਦੇ ਨਾਲ ਜ਼ੋਰ ਲਾ ਸਕਦੇ ਹਾਂ, ਸਾਨੂੰ ਚਾਹੀਦਾ ਹੈ ਜੀ। ਤੇ ਇਹਦੇ ਵਿੱਚ ਚੀਮਾ ਸਾਹਿਬ ਕੀ ਸਮਝਦੇ ਹੋ, ਜਿਹੜੇ ਹਾਲਾਤ ਇਹ ਬਣੇ ਹੋਏ ਆ, ਇੰਨੇ ਡਿਟੀਰੀਓਰੇਟ, ਇੰਨਾ ਤਸ਼ੱਦਦ ਕਸ਼ਮੀਰੀਆਂ ਦੇ ਉੱਤੇ ਢਾਹਿਆ ਜਾ ਰਿਹਾ ਹੈ, ਪਰ ਕਿਤੇ ਨਾ ਕਿਤੇ ਜੇ ਅਸੀਂ ਇੰਟਰਨੈਸ਼ਨਲੀ ਦੇਖਦੇ ਹਾਂ ਉਹ ਗੱਲ ਇਸ ਵਕਤ ਜਿਹੜੀ ਪਹਿਲਾਂ ਨਜ਼ਰ ਆ ਰਹੀ ਸੀ ਉਹ ਨਹੀਂ ਹੁਣ ਲੱਗ ਰਿਹਾ ਵੀ ਭਾਰਤ ਦੇ ਉੱਤੇ ਕੋਈ ਬਹੁਤਾ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਹੋਵੇ ਕਿ ਉਹ ਇਹ ਸਾਰੇ ਪਾਰਟ ਦੇ ਉੱਤੇ ਬੈਕ ਟਰੈਕ ਕਰਨ, ਆਪਣਾ ਜਿਹੜਾ ਚੁੱਕੇ ਹੋਏ ਕਦਮ ਹੈਗੇ ਆ ਉੱਥੇ ਤਸ਼ੱਦਦ ਕਰਨਾ ਬੰਦ ਕਰਨ, ਜਾਂ ਜਿਹੜੀਆਂ ਸੁੱਖ ਸੁਵਿਧਾਵਾਂ ਸਾਰਾ ਕੁਝ ਉੱਥੇ ਕੰਪਲੀਟਲੀ ਬੰਦ ਕੀਤਾ ਹੋਇਆ, ਖੁੱਲ੍ਹੀ ਜੇਲ੍ਹ ਬਣਾਇਆ ਹੋਇਆ, ਕਸ਼ਮੀਰੀਆਂ ਨੂੰ ਉਹਦੇ ਵਿੱਚ ਰਾਹਤ ਮਿਲ ਸਕੇ। ਕੀ ਕਾਰਨ ਸਮਝਦੇ ਹੋ ਕਿ ਇਹ ਸਾਰੇ ਪਾਰਟ ਦੇ ਬਿਹਾਈਂਡ ਪੋਲੀਟਿਕਸ ਨਜ਼ਰ ਆਉਂਦੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ, ਜਾਂ ਕੀ ਕਾਰਨ ਹੈ ਕਿ ਭਾਰਤ ਦੇ ਉੱਤੇ ਉਹ ਜਿਹੜਾ ਦਬਾਅ ਹੈ ਉਹ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ? ਦੇਖੋ, ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹਿੰਦੁਸਤਾਨ ਹੈ ਇੱਕ ਬੜੀ ਵੱਡੀ ਮੰਡੀ ਹੈ। ਹਿੰਦੁਸਤਾਨ ਦੀ ਜਨਸੰਖਿਆ ਹੋਣ ਕਰਕੇ ਵੱਡੀ ਮੰਡੀ ਹੈ। ਜਿਹੜੇ ਦੇਸ਼
ਦਬਾਅ ਪਾਉਣ ਦੇ ਜਰੀਆ ਬਣ ਸਕਦੇ ਆ, ਜਿਨ੍ਹਾਂ ਦੇ ਕੋਲ ਪਾਵਰ ਹੈ ਦੁਨੀਆ ਦੀ ਪੋਲਿਟਿਕਸ ਨੂੰ ਚੇਂਜ ਕਰਨ ਦੇ ਲਈ। ਜਿਵੇਂ ਅਮਰੀਕਾ ਹੋਇਆ, ਵੱਡੇ ਕੰਟਰੀ ਨੇ, ਉਹ ਚੁੱਪ ਕਰਕੇ ਬੈਠੇ ਨੇ। ਉਹ ਭਾਰਤ ਦੀ ਮੰਡੀ ਨੂੰ ਮਤਲਬ ਲੁੱਟਣਾ ਚਾਹੁੰਦੇ ਨੇ। ਇੱਥੇ ਆਪਣੇ ਜਿੰਨੇ ਵੀ ਉਹਨਾਂ ਨੇ ਆਪਣੀਆਂ ਵੱਡੀਆਂ ਵੱਡੀਆਂ ਕੰਪਨੀਆਂ ਆ, ਉਹ ਇੱਥੇ ਉਤਾਰੀਆਂ ਹੋਈਆਂ ਨੇ। ਉਹਨਾਂ ਨੇ ਆਪਣੇ ਸ਼ੋਰੂਮ ਦਾ, ਜਿਹੜੇ ਰਿਟੇਲ ਸ਼ੋਰੂਮ ਦਾ ਖੋਲ੍ਹੇ ਹੋਏ ਨੇ, ਔਰ ਇਹਨੂੰ ਮਾਰਕੀਟ ਬਣਾਇਆ ਹੋਇਆ। ਔਰ ਉਹ ਬੋਲਦੇ ਨਹੀਂ, ਉਹ ਉਸ ਤਰੀਕੇ ਦਾ ਪ੍ਰੈਸ਼ਰ ਨਹੀਂ ਹਿੰਦੁਸਤਾਨ ਦੇ ਉੱਤੇ ਪਾਉਂਦੇ ਜਿਸ ਤਰੀਕੇ ਦਾ ਯੂਐਨ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ ਹੈ ਇੱਥੇ ਇਸ ਗੱਲ ਦੇ ਲਈ। ਸੋ ਮੈਂ ਸਮਝਦਾ ਵੀ ਜਿਹੜੀ ਦੁਨੀਆ ਦੀ ਆਰਥਿਕ ਵਿਵਸਥਾ ਹੁਣ ਥੱਲੇ ਨੂੰ ਜਾ ਰਹੀ ਹੈ, ਔਰ ਇਹਦਾ ਮੁੱਖ ਕਾਰਨ ਹੈ ਕਿ ਉਹ ਦੇਸ਼ ਹੈ ਜਿਹੜੇ ਜਿਹਨਾਂ ਦੇਸ਼ਾਂ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ, ਉਹ ਹਿੰਦੁਸਤਾਨ ਤੇ ਉਸ ਤਰੀਕੇ ਦਾ ਪ੍ਰੈਸ਼ਰ ਨਹੀਂ ਪਾਉਂਦੇ। ਔਰ ਹਿੰਦੁਸਤਾਨ ਹੈ ਜਿਹੜਾ ਇਸੇ ਕਰਕੇ ਇਹ ਜਿਹੜਾ ਚੁੱਪ ਹੈ, ਔਰ ਉਹ ਜਿਹੜੇ ਹਿੰਦੁਸਤਾਨ ਦੇ ਬਾਹਰ ਆ, ਜਿਸ ਤਰੀਕੇ ਨਾਲ ਤੁਸੀਂ ਸੰਦੀਪ ਚੱਕਰਵਰਤੀ ਦੀ ਗੱਲ ਕੀਤੀ ਹੈ, ਇਹਨਾਂ ਦੇ ਜਿਹੜੇ ਇਨਵਾਇਰਸ ਨੇ, ਇਹਨਾਂ ਦੇ ਰਾਜਦੂਤ ਨੇ, ਐਂਬੈਸਡਰ ਨੇ, ਉਹ ਇਸੇ ਤਰੀਕੇ ਦੇ ਨਾਲ ਇਹਨੂੰ ਲੈ ਰਹੇ ਨੇ। ਨੰਬਰ ਸੈਕਿੰਡ ਦੇ ਉੱਤੇ ਹੈ ਕਿ ਹਿੰਦੁਸਤਾਨ ਨੇ ਮਤਲਬ ਅੱਜ ਤੋਂ 10 ਸਾਲ ਪਹਿਲਾਂ ਤੋਂ, ਜਦੋਂ ਤੋਂ ਬੀਜੇਪੀ ਸਰਕਾਰ ਹੈ ਜਿਹੜੀ ਇਹ ਪਹਿਲੀ ਟਰਮ ਦੇ ਵਿੱਚ ਆਈ ਹੈ ਪਾਵਰ ਦੇ ਵਿੱਚ, ਉਦੋਂ ਤੋਂ ਇਹਨਾਂ ਨੇ ਮਤਲਬ ਹਿੰਦੁਸਤਾਨ ਨੂੰ ਇੱਕ ਹਿੰਦੂ ਰਾਸ਼ਟਰਵਾਦ ਡਿਕਲੇਅਰ ਕਰਨ ਦਾ ਮਤਲਬ ਆਪਣੇ ਮਨ ਦੇ ਵਿੱਚ ਇੱਕ ਰੱਖਿਆ ਹੋਇਆ ਸਹੀ ਆ। ਔਰ ਇਹ ਬਿਲਕੁਲ ਉਸੇ ਤਰੀਕੇ ਦੇ ਨਾਲ ਇਹ ਚੱਲ ਰਹੇ ਆ। ਇਹਨਾਂ ਨੇ ਕਿ 2022 ਤੱਕ ਹੈ ਤਾਂ ਕਿ ਜਿਹੜਾ 75-85% ਹੈ ਜਿਹੜਾ ਇਹਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰ ਦਿੱਤਾ ਜਾਵੇ। ਔਰ ਸਿਰਫ ਹੁਣ ਤਾਂ ਹੀ ਰਹਿ ਗਿਆ ਕਿ ਜਿਹੜੀ ਮਨੂ ਸਿਮਰਤੀਆਂ ਨੇ ਜਾਂ ਵੇਦ ਨੇ, ਜਿਹੜੀ ਉਹਨਾਂ ਦੀ ਭਾਸ਼ਾ ਹੈ, ਜਿਹੜੇ ਉਹਨਾਂ ਦੇ ਨਿਯਮ ਹੈ, ਉਹ ਉਹਨਾਂ ਲੀਗਲ ਤੌਰ ਦੇ ਉੱਤੇ ਲਾਗੂ ਕੀਤੇ ਜਾ ਸਕਦੇ ਹਨ। ਬਾਕੀ ਜਿਹੜੇ ਹੱਕ ਜਿਹੜੇ ਸੰਵਿਧਾਨਕ ਤੌਰ ਦੇ ਉੱਤੇ ਇੱਥੋਂ ਦੇ ਲੋਕਾਂ ਨੂੰ ਜਾਂ ਇੱਥੋਂ ਦੀਆਂ ਘੱਟ ਗਿਣਤੀਆਂ ਨੂੰ ਮਿਲਣੇ ਚਾਹੀਦੇ ਆ, ਉਹ ਤਾਂ ਵੈਸੇ ਹੀ ਉਹਨਾਂ ਨੇ ਖੋਲ੍ਹੇ ਹੋਏ ਆ। ਸੋ ਹਿੰਦੁਸਤਾਨ ਦਾ ਜਿਹੜਾ ਇੱਕ ਦ੍ਰਿੜ ਬਣਾਇਆ ਤੇ ਹਿੰਦੂ ਰਾਸ਼ਟਰ ਬਣਾਉਣਾ, ਔਰ ਵੱਡੀ ਮੰਡੀ ਹੋਣ ਦੇ ਕਾਰਨ ਨੇ ਜਿਹੜੇ ਕਿ ਮਤਲਬ ਏਦਾਂ ਦਾ ਪ੍ਰੈਸ਼ਰ ਹੈ ਜਿਹੜਾ ਹਿੰਦੁਸਤਾਨ ਦੇ ਉੱਤੇ ਮੇਨਟੇਨ ਨਹੀਂ ਕਰ ਰਹੇ, ਜਿਹੜਾ ਕਿ ਉਹਨਾਂ ਨੂੰ ਹੱਕ ਦਵਾਵੇ ਕਸ਼ਮੀਰੀਆਂ ਨੂੰ। ਜੀ ਚੀਮਾ ਸਾਹਿਬ, ਜਾਂਦੇ ਜਾਂਦੇ ਮੈਂ ਜ਼ਰੂਰ ਜਾਣਨਾ ਚਾਹੂੰਗਾ ਵੀ ਕੀ ਸਮਝਦੇ ਹੋ ਕਿ ਜਿਹੜਾ ਇਹ ਮੰਤਵ ਲੈ ਕੇ ਹਿੰਦੂਤਵੀ ਤਾਕਤਾਂ ਤੁਰੀਆਂ ਹੋਈਆਂ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦਾ, ਜਿਹੜਾ ਮਤਲਬ ਕਾਨੂੰਨਨ ਤੌਰ 'ਤੇ ਵੀ ਇਸ ਨੂੰ ਉਸ ਪਾਰਟ ਵੱਲ ਧੱਕਿਆ ਜਾ ਰਿਹਾ ਹੈ, ਹਿੰਦੂ ਰਾਸ਼ਟਰ ਬਣਾਉਣ ਦੀਆਂ ਜਿਹੜੀਆਂ ਪੂਰੀਆਂ ਕੋਸ਼ਿਸ਼ਾਂ ਨੇ ਉਹ ਹੋ ਰਹੀਆਂ ਨੇ, ਤਾਂ ਇਹਨਾਂ ਹਾਲਾਤਾਂ ਦੇ ਵਿੱਚ ਘੱਟ ਗਿਣਤੀਆਂ 'ਤੇ ਜਿਹੜਾ ਤਸ਼ੱਦਦ ਹੈ ਉਹ ਬੜੇ ਵੱਡੇ ਲੈਵਲ 'ਤੇ ਹੁੰਦਾ ਨਜ਼ਰ ਆ ਰਿਹਾ ਹੈ ਇਸ ਵਕਤ ਕਸ਼ਮੀਰ ਦੇ ਵਿੱਚ। ਉਹੀ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਸੂਬਿਆਂ 'ਚ ਵੀ ਦੇਖਣ ਨੂੰ ਮਿਲ ਸਕਦੇ ਆ। ਅਜਿਹੇ ਜਿਹੜੇ ਆਸ਼ੰਕੇ ਨੇ ਜਾਂ ਅਜਿਹੀਆਂ ਜਿਹੜੀਆਂ ਰਿਪੋਰਟਸ ਨੇ ਉਹ ਆ ਰਹੀਆਂ ਨੇ, ਮੀਡੀਆ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀਆਂ ਨੇ। ਕੀ ਸਮਝਦੇ ਹੋ ਕਿ ਇਹਨਾਂ ਹਾਲਾਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਾਂ ਕਿਵੇਂ ਇਸ ਸਾਰੇ ਪਾਰਟ ਨੂੰ ਠੱਲਿਆ ਜਾ ਸਕਦਾ ਹੈ, ਰੋਕਿਆ ਜਾ ਸਕਦਾ ਹੈ, ਖਾਸ ਤੌਰ 'ਤੇ ਘੱਟ ਗਿਣਤੀਆਂ ਦੇ ਨਜ਼ਰੀਏ ਤੋਂ? ਦੇਖੋ, ਮੈਂ ਸਮਝਦਾ ਪਰਸਨਲ ਤੌਰ ਤੇ ਵੀ ਜਿੰਨੀਆਂ ਵੀ ਘੱਟ ਗਿਣਤੀਆਂ ਹਿੰਦੁਸਤਾਨ ਦੇ ਵਿੱਚ ਹੈਗੀਆਂ ਨੇ, ਜਿੰਨਾ ਦਲਿਤ ਭਾਈਚਾਰਾ ਹੈ, ਕਿਉਂਕਿ ਦਲਿਤਾਂ ਦੇ ਉੱਤੇ ਵੀ ਜਿਹੜਾ ਤਸ਼ੱਦਦ ਹੈ ਉਹ ਉਸੇ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਜਿਸ ਤਰੀਕੇ ਦਾ ਮੈਜੋਰਟੀਆਂ ਦੇ ਵਿੱਚ ਹੋ ਰਿਹਾ। ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਹੋਣਾ ਚਾਹੀਦਾ, ਔਰ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਇਸ ਗੱਲ ਦਾ ਹਿੰਦੂ ਰਾਸ਼ਟਰਵਾਦ ਦਾ ਜਿਹੜਾ ਉਹ ਵਿਰੋਧਤਾ ਕਰਨੀ ਚਾਹੀਦੀ ਆ। ਅਦਰਵਾਈਜ਼ ਅਸੀਂ ਇਕੱਲੇ ਸਾਰੇ ਕੁੱਟ ਖਾਵਾਂਗੇ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਹੈ ਕਿ ਅਸੀਂ ਸਾਰੇ ਜਿੰਨੀਆਂ ਵੀ ਮੈਜੋਰਟੀ ਤੇ ਦਲਿਤ ਭਾਈਚਾਰਾ ਆਪਣਾ ਇਕੱਠੇ ਹੋ ਕੇ ਬਹੁਤ ਸੰਮਤੀ ਬਣ ਕੇ ਇਹ ਜਿਹੜੇ ਬਣਾਉਣਾ ਚਾਹੁੰਦੇ ਨੇ ਰਾਸ਼ਟਰ, ਇਹਨਾਂ ਦੇ ਨੱਕ ਭੰਨਿਆ ਜਾਵੇ। ਜੀ ਚੀਮਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਹੈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਸਰਦਾਰ ਹਰਪਾਲ ਸਿੰਘ ਚੀਮਾ, ਜਿਹੜੇ ਕਿ ਪੰਜਾਬ ਦੇ ਵਿੱਚੋਂ ਸਾਡੇ ਨਾਲ ਫੋਨ ਲਾਈਨ 'ਤੇ ਬਣੇ ਹੋਏ ਸੀ। ਜਿਹੜੀਆਂ ਗੱਲ ਜਿੱਥੋਂ ਇਹ ਸ਼ੁਰੂਆਤ ਹੋਈ ਹੈ, ਜਾਂ ਜਦੋਂ ਅਸੀਂ ਦੇਖਦੇ ਹਾਂ ਕਸ਼ਮੀਰ ਦੇ ਵਿੱਚ ਜਿਹੜਾ ਤਸ਼ੱਦਦ ਕਸ਼ਮੀਰੀਆਂ ਦੇ ਉੱਤੇ ਹੋ ਰਿਹਾ, ਉਸ ਨੂੰ ਮੁੱਖ ਰੱਖਦਿਆਂ ਹੋਇਆਂ 10 ਦਸੰਬਰ ਨੂੰ ਆਉਣ ਵਾਲੀ 10 ਦਸੰਬਰ ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਮੌਕੇ ਦੇ ਉੱਤੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਹ ਸ਼੍ਰੀਨਗਰ ਲਾਲ ਚੌਂਕ ਦੇ ਵਿੱਚ ਜਾ ਕੇ ਕਸ਼ਮੀਰੀਆਂ ਦੇ ਨਾਲ ਇਕਮੁੱਠਤਾ ਦਾ, ਸੋਲੀਡੈਰਿਟੀ ਦਾ ਇਜ਼ਹਾਰ ਕਰਨਗੀਆਂ
ਤੇ ਜਿਹੜਾ ਉਹਨਾਂ ਦਾ ਤਸ਼ੱਦਦ ਉਹਨਾਂ ਦੇ ਉੱਤੇ ਢਾਹਿਆ ਜਾ ਰਿਹਾ ਹੈ, ਉਹਨਾਂ ਦੇ ਖਿਲਾਫ ਉਹ ਇੱਕ ਵਿਰੋਧ ਪ੍ਰਦਰਸ਼ਨ ਕਰਨਗੀਆਂ। ਸੋ 10 ਦਸੰਬਰ ਨੂੰ ਇਹ ਕਿਸ ਹੱਦ ਤੱਕ ਕਾਮਯਾਬ ਹੁੰਦੇ ਆਪਣਾ ਸੁਨੇਹਾ ਦੇਣ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਤੇ ਉਦੋਂ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਜੋ ਘਟਨਾਕ੍ਰਮ ਹੋਵੇਗਾ ਉਸ ਦਾ ਜਿਹੜਾ ਵੇਰਵਾ ਹੈ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਸਕੀਏ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਜ਼ਰੂਰ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹਾਂਗੇ ਕਿ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਸੋਮਵਾਰ ਨੂੰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।